ਕੈਲੀਫੋਰਨੀਆ ਦੇ ਨਗਰ ਕੀਰਤਨ ਵਿੱਚ ਹਮਲੇ ਹੋਣ ਦੇ ਖਦਸ਼ੇ ਤੇ ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਐਫਬੀਆਈ ਦੇ ਅਲਰਟ ਤੇ ਚਿੰਤਾ ਜਤਾਈ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਦੀ ਸਭ ਤੋਂ ਵੱਡੀ ਏਜੰਸੀ ਐਫਬੀਆਈ ਨੇ ਪੱਤਰ ਜਾਰੀ ਕਰਕੇ ਖਦਸ਼ਾ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਐਫਬੀਆਈ ਅਨੁਸਾਰ ਇਸ ਨਗਰ ਕੀਰਤਨ ਤੇ ਹਥਿਆਰਾਂ ਨਾਲ ਹਮਲਾ ਹੋ ਸਕਦਾ ਹੈ, ਜੋ ਕਿ ਬਹੁਤ ਹੀ ਮਾੜੀ ਖਬਰ ਹੈ। ਸਿੱਖ ਧਰਮ ਸਭ ਧਰਮਾਂ ਦਾ ਸਤਿਕਾਰ ਕਰਦਾ ਹੈ। ਅਸੀਂ ਫਿਕਰਮੰਦ ਹਾਂ। ਜਦੋਂ ਅਮਰੀਕਾ ਵਿੱਚ 5 ਤਰੀਕ ਨੂੰ ਚੋਣਾਂ ਵੀ ਹੋਣੀਆਂ ਹਨ, ਉਸ ਤੋਂ ਪਹਿਲਾਂ ਅਜਿਹੀ ਘਟਨਾ ਸਿੱਖਾਂ ਦੀ ਹੋਂਦ ਨੂੰ ਕਿਸ ਤਰ੍ਹਾਂ ਦਾ ਰੰਗ ਦੇਵੇਗੀ, ਬੜੀ ਫਿਕਰਮੰਦੀ ਵਾਲੀ ਗੱਲ ਹੈ। ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਅਮਰੀਕਾ ਸਰਕਾਰ ਨਾਲ ਗੱਲਬਾਤ ਕਰੇ। ਅਸੀਂ ਅਮਰੀਕਾ ਦੀ ਐਫਬੀਆਈ ਨੂੰ ਵੀ ਅਪੀਲ ਕਰਦੇ ਹਾਂ ਕਿ ਉਹਨਾਂ ਲੋਕਾਂ ਨੂੰ ਨਸ਼ਰ ਕਰੇ ਜਿਹੜੇ ਲੋਕ ਅਜਿਹੀ ਘਿਨੌਣੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਹਨ। ਗੁਰੂ ਦਾ ਦਿੱਤਾ ਸਿਧਾਂਤ ਸਿੱਖ ਆਵਾਮ ਸਵੇਰੇ ਸ਼ਾਮ ਗੁਰੂ ਅੱਗੇ ਅਰਦਾਸ ਕਰਦਾ, ਵਾਹਿਗੁਰੂ ਅੱਗੇ ਅਰਦਾਸ ਕਰਦਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਸ ਸਰਬੱਤ ਦੇ ਭਲੇ ਦੇ ਵਿੱਚ ਦੁਨੀਆ ਦੇ ਅੰਦਰ ਕੋਈ ਵੀ ਕਿਸੇ ਵੀ ਕੋਨੇ ਵਿੱਚ ਕੋਈ ਵਸਦਾ, ਉਸ ਦੇ ਸਰਬੱਤ ਦੇ ਭਲੇ ਦੀ ਅਰਦਾਸ ਜਿਹੜਾ ਸਿੱਖ ਕਰਦਾ। ਪਤਾ ਲੱਗਾ ਕਿ ਅਮਰੀਕਾ ਦੇਸ਼ ਜਿਸ ਦੀ ਯੂਬਾ ਸਿਟੀ ਕੈਲੀਫੋਰਨੀਆ ਦੇ ਵਿੱਚ ਬਹੁਤ ਵੱਡੀ ਗਿਣਤੀ ਸਿੱਖਾਂ ਦੀ ਆ, ਉੱਥੇ ਨਗਰ ਕੀਰਤਨ ਜਿਹੜਾ ਨਿਕਲਦਾ ਨਵੰਬਰ ਦੇ ਪਹਿਲੇ ਦਿਨਾਂ ਦੇ ਵਿੱਚ, ਉਸ ਨਗਰ ਕੀਰਤਨ ਦੇ ਬਾਰੇ ਦੇ ਵਿੱਚ ਅਮਰੀਕਾ ਦੀ ਸਭ ਤੋਂ ਵੱਡੀ ਜਿਹੜੀ ਏਜੰਸੀ ਆ ਐਫਬੀਆਈ, ਉਹਨੇ ਇੱਕ ਪੱਤਰ ਜਾਰੀ ਕਰਕੇ ਇਸ ਗੱਲ ਬਾਰੇ ਖਦਸ਼ਾ ਜ਼ਾਹਰ ਕੀਤਾ ਕਿ ਇਸ ਨਗਰ ਕੀਰਤਨ 'ਤੇ ਜਿਹੜਾ ਸਿੱਖਾਂ ਦਾ ਬਹੁਤ ਵੱਡਾ ਨਗਰ ਕੀਰਤਨ, ਇਤਿਹਾਸਕ ਨਗਰ ਕੀਰਤਨ ਹੁੰਦਾ, ਜਿਹਦੇ ਲੱਖਾਂ ਸਿੱਖ ਪਹੁੰਚਦੇ ਨੇ ਅਤੇ ਆਪਣੇ ਗੁਰੂ ਦਾ ਸਿਧਾਂਤ ਦਾ ਪ੍ਰਚਾਰ ਕਰਦੇ ਨੇ, ਆਪਣੇ ਗੁਰੂਆਂ ਦੀ ਯਾਦ ਮਨਾਉਂਦੇ ਨੇ। ਉਸ ਨਗਰ ਕੀਰਤਨ 'ਤੇ ਆਟੋਮੈਟਿਕ ਹਥਿਆਰਾਂ ਨਾਲ ਹਮਲਾ ਹੋ ਸਕਦਾ। ਇਹ ਬੜੀ ਮਾੜੀ ਖਬਰ ਆ। ਅਸੀਂ ਇਹ ਸਮਝਦੇ ਹਾਂ ਕਿ ਸਿੱਖ ਇੱਕ ਐਸਾ ਧਰਮ ਹੈ ਜਿਹੜਾ ਕਿਸੇ ਵੀ ਧਰਮ ਦਾ ਨਿਰਾਦਰ ਨਹੀਂ ਕਰਦਾ, ਸਭ ਧਰਮਾਂ ਦਾ ਸਤਿਕਾਰ ਕਰਦਾ। ਅਸੀਂ ਇਸ ਗੱਲ ਲਈ ਫਿਕਰਮੰਦ ਹਾਂ ਕਿ ਜਿਹੜੀ ਐਫਬੀਆਈ ਨੇ ਇਹ ਗੱਲ ਜਾਰੀ ਕੀਤੀ ਹੈ ਕਿ ਕਿਸੇ ਗੱਡੀ ਵਿੱਚ ਹਥਿਆਰ ਹੋਣਗੇ, ਆਟੋਮੈਟਿਕ ਹਥਿਆਰ ਹੋਣਗੇ, ਜਦੋਂ ਕਿ ਅਮਰੀਕਾ ਦੇ ਵਿੱਚ ਇੱਕ ਇਲੈਕਸ਼ਨ ਹੈ 5 ਤਰੀਕ ਨੂੰ, ਉਸ ਤੋਂ ਪਹਿਲਾਂ ਦੀ ਇਹੋ ਜਿਹੀ ਜਿਹੜੀ ਘਟਨਾ ਉਹ ਸਿੱਖਾਂ ਦੇ ਇਸ ਹੋਂਦ ਨੂੰ, ਸਿੱਖਾਂ ਦੀ ਇਸ ਦੁਨੀਆ ਦੇ ਅੰਦਰ ਚੜ੍ਹਤ ਨੂੰ ਜਿਹੜੀ ਆ ਉਹ ਕਿਸ ਤਰ੍ਹਾਂ ਦਾ ਰੰਗ ਦੇਵੇਗੀ, ਇਹ ਬੜੀ ਫਿਕਰਮੰਦੀ ਵਾਲੀ ਗੱਲ ਹੈ। ਅਸੀਂ ਭਾਰਤ ਸਰਕਾਰ ਨੂੰ ਵੀ ਚਾਹਾਂਗੇ ਕਿ ਇਸ ਗੱਲ ਲਈ ਜਿਹੜੀ ਆ ਅਮਰੀਕਾ ਸਰਕਾਰ ਦੇ ਨਾਲ ਗੱਲਬਾਤ ਵੀ ਕਰੇ, ਅਤੇ ਅਸੀਂ ਅਮਰੀਕਾ ਦੀ ਐਫਬੀਆਈ ਨੂੰ ਇਹ ਵੀ ਅਪੀਲ ਕਰਾਂਗੇ ਕਿ ਉਹ ਜਲਦੀ ਤੋਂ ਜਲਦੀ ਉਹਨਾਂ ਲੋਕਾਂ ਨੂੰ ਨਸ਼ਰ ਕਰੇ ਜਿਹੜੇ ਲੋਕ ਅਜਿਹੀ ਘਿਨੌਣੀ ਵਾਰਦਾਤ ਕਰਨ ਦੇ ਲਈ ਕੋਈ ਯੋਜਨਾਬੰਦੀ ਕਰ ਰਹੇ ਨੇ। ਫਿਰ ਵੀ ਅਸੀਂ ਗੁਰੂ ਅੱਗੇ ਅਰਦਾਸ ਕਰਦੇ ਹਾਂ, ਕਿਉਂਕਿ ਸਰਬੱਤ ਦੇ ਭਲੇ ਦਾ ਮੰਗਣ ਵਾਲੀ ਜਿਹੜੀ ਸਿੱਖ ਕੌਮ ਹੈ, ਉਹ ਜਿਹੜੀ ਆ ਉਹ ਅਰਦਾਸ ਕਰਦੀ ਹੈ ਕਿ ਗੁਰੂ ਸਾਹਿਬਾਨ ਦੇ ਵਰਸਾਏ ਇਸ ਪੰਥ ਦੇ ਨਗਰ ਕੀਰਤਨ ਜਿਹੜੇ ਗੁਰੂ ਸਾਹਿਬਾਨ ਨਾਲ ਯਾਦ ਨਾਲ ਸੰਬੰਧਿਤ ਨੇ, ਉਹਨਾਂ ਦੇ ਕਿਸੇ ਤਰ੍ਹਾਂ ਦਾ ਵਾਲ ਵੀ ਵਿੰਗਾ ਨਾ ਹੋਵੇ। ਸੋ ਪਰ ਇਹ ਜਿਹੜੀ ਇੱਕ ਜਿਹੜੀ ਮਾੜੀ ਖਬਰ ਆਈ ਆ, ਜਿਹੜੀ ਚਿੱਠੀ ਜਿਹੜੀ ਆ 26 ਅਕਤੂਬਰ ਨੂੰ ਜਿਹੜੀ ਇਹ ਜਾਰੀ ਕੀਤੀ ਗਈ ਹੈ ਐਫਬੀਆਈ ਵੱਲੋਂ, ਇਹ ਆਪਣੇ ਆਪ ਦੇ ਵਿੱਚ ਬੜਾ ਵੱਡਾ ਇੱਕ ਜਿਵੇਂ ਸਵਾਲ ਪੈਦਾ ਹੁੰਦਾ। ਅਤੇ ਅਸੀਂ ਚਾਹਾਂਗੇ ਕਿ ਇਹ ਸਰਕਾਰਾਂ ਇਸ ਗੱਲ ਦਾ ਨੂੰ ਵੀ ਨਸ਼ਰ ਕਰਨ ਕਿ ਕੌਣ ਉਹ ਲੋਕ ਨੇ ਜਿਹੜੇ ਅਮਰੀਕਾ ਦੇ ਵਿੱਚ ਜਾਂ ਵਿਦੇਸ਼ਾਂ 'ਚ ਬੈਠੇ ਸਿੱਖਾਂ ਦੀ ਚੜ੍ਹਦੀ ਕਲਾ ਦੇ ਖਿਲਾਫ ਜਿਹੜੀ ਆ ਸਾਜ਼ਿਸ਼ ਕਰ ਰਹੇ ਨੇ, ਅਤੇ ਨਾਲ ਦੀ ਨਾਲ ਕਿਹੜੇ ਲੋਕ ਨੇ ਜਿਹੜੇ ਇਸ ਸਾਜ਼ਿਸ਼ ਨੂੰ ਅੰਜਾਮ ਦੇ ਰਹੇ ਨੇ। ਅਸੀਂ ਉਡੀਕ ਕਰਾਂਗੇ ਕਿ ਇਹ ਅਮਰੀਕਾ ਦੀ ਸਰਕਾਰ ਜਾਂ ਉਹਦੀ ਐਫਬੀਆਈ ਜਿਹੜੀ ਆ ਇਸ ਗੱਲ ਨੂੰ ਜ਼ਰੂਰ ਆਉਣ ਵਾਲੇ ਦਿਨਾਂ ਵਿੱਚ ਨਸ਼ਰ ਕਰੇ।